अस्सलाम वालेकुम लो जी यारो बेलिया मित्रों ते सज्जनों तुसीं देख रहे हो असमत पंजाबी तुहाडे सारिਆਂ ਦਾ ਲਾਈਕ ਕਮੈਂਟ ਤੇ ਚੈਨਲ ਨੂੰ ਸਬਸਕ੍ਰਾਈਬ ਕਰਨ ਦਾ ਬਹੁਤ ਸ਼ੁਕਰੀਆ। ਲੋ ਜੀ ਅੱਜ ਮੁਰਸ਼ਦ ਇਮਰਾਨ ਅਹਿਮਦ ਖਾਨ ਨਿਆਜ਼ੀ ਦੀ ਮੁਲਾਕਾਤ ਹੋਈ ਹੈ ਆਪਣੀਆਂ ਭੈਣਾਂ ਨਾਲ ਤੇ ਅਲੀਮਾ ਖਾਨ ਸਾਹਿਬਾ ਨੇ ਬਾਹਰ ਆ ਕੇ ਸਾਨੂੰ ਦੱਸਿਆ ਹੈ ਕਿ ਮੁਰਸ਼ਦ ਚੰਗਾ ਭਲਾ ਤਗੜਾ ਅਲਹਮਦੁਲਿਲਾ ਸਿਹਤਮੰਦ ਹੈ ਔਰ ਜਿੰਨੀਆਂ ਆਵਾਜ਼ਾਂ ਇਧਰੋਂ ਉਧਰੋਂ ਆ ਰਹੀਆਂ ਸਨ कि जी ओ भी बहुत ख़तरनाक काम हो गया जी, ओ जी उन्होंने तबीयत बहुत ख़राब है, ओ जी कोई बीमारियां ने, ओ जी कोई ये है कोई वो, सब दा सब उन्होंने गंदे नाले दे विच छुड़ दिता वे बयानियां चुक के जिहड़ा भी ये बनाने की कोशिश कर रहे सीगे। ਇਹ कंपनी दे टट्टू कंपनी दे लोग जिहड़े ने बार बार सानू आके दस रहे सन कि जी बस मुश्किल ही है हुण खान नहीं बचदा नज़र आंदा। ਉਹ ਸਾਰੇ ਦੇ ਸਾਰੇ ਜਿਹੜੇ ਨੇ ਨਾ ਉਹ ਗੰਦੇ ਨਾਲੇ ਦੇ ਬੁਰਦ ਹੋ ਗਏ ਨੇ। ਅੱਜ ਉਹਨਾਂ ਨੇ ਬਾਹਰ ਆ ਕੇ ਦੱਸ ਦਿੱਤਾ ਮੁਰਸ਼ਦ ਠੀਕ ਹੈ ਅਲਹਮਦੁਲਿਲਾ। ਬਹਰਹਾਲ ਜਿਹੜੇ ਲੋਕ ਖਦਸ਼ਾਤ ਦਾ ਇਜ਼ਹਾਰ ਕਰ ਰਹੇ ਨੇ ਹਾਂ ਉਹ ਸੈਪਰੇਟ ਨੇ, ਉਹ ਸ਼ਾਮਿਲ ਨਹੀਂ ਉਹਨਾਂ 'ਚ। ਉਹ ਤਾਂ ਸਿਰਫ ਦੱਸ ਰਹੇ ਨੇ ਕਿ ਬਈ ਅਗਰ ਕੁਛ ਹੋਇਆ ਇਮਰਾਨ ਖਾਨ ਨੂੰ ਤੇ ਉਹ ਇਹ ਕਰ ਸਕਦੇ ਨੇ। ਵੈਸੇ ਇਮਰਾਨ ਖਾਨ ਅਲਹਮਦੁਲਿਲਾ ਚੰਗਾ ਭਲਾ ਠੀਕ ਹੈ, ਉਹਨਾਂ ਦੀ ਕਪੈਸਿਟੀ ਹੈ, ਕੈਪੇਬਿਲਿਟੀ ਹੈ, ਬਿਲਕੁਲ ਉਹਨਾਂ ਦੀ ਕੈਦ ਦੇ ਵਿੱਚ ਤੇ ਉਹ ਜਦੋਂ ਚਾਹਣ ਜੋ ਚਾਹਣ ਉਹ ਕਰ ਸਕਦੇ ਨੇ। ਇਸ ਕਰਕੇ ਇੱਕ ਚੀਜ਼ ਹੁੰਦੀ ਕਿ ਉਹਨਾਂ ਨੂੰ ਖਬਰਦਾਰ ਵੀ ਕੀਤਾ ਜਾਂਦਾ ਹੈ ਦੱਸ ਕੇ ਕਿ ਬਈ ਸਾਨੂੰ ਪਤਾ ਕਿ ਤੁਸੀਂ ਇਹ ਚੀਜ਼ਾਂ ਕਰ ਸਕਦੇ ਹੋ ਤੇ ਖਬਰਦਾਰ ਰਿਹਾ ਜੇ, ਇਸ ਪਾਸੇ ਨਾ ਜਾਇਆ ਜੇ ਕਿਉਂਕਿ ਸਾਨੂੰ ਸਾਰਾ ਪਤਾ। ਔਰ ਜਿਨ੍ਹਾਂ ਨੂੰ ਪਤਾ ਉਹ ਪੂਰੇ ਆਵਾਮ ਨੂੰ ਦੱਸ ਰਹੇ ਨੇ, ਪੂਰੀ ਕੌਮ ਨੂੰ ਵੀ ਦੱਸ ਰਹੇ ਨੇ, ਆਗਾਹੀ ਕਰ ਰਹੇ ਨੇ ਕਿ ਵੀ ਇਹ ਕੁਛ ਹੋ ਸਕਦਾ। ਲੇਕਿਨ ਅਲਹਮਦੁਲਿਲਾ ਮੁਰਸ਼ਦ ਚੰਗਾ ਭਲਾ ਤਗੜਾ। ਔਰ ਅਲੀਮਾ ਆਪਾਂ ਨੇ ਦੱਸਿਆ ਵੀ ਹੈ ਮੁਰਸ਼ਦ ਨੂੰ ਕਿ ਇਹੋ ਜਿਹੀਆਂ ਗੱਲਾਂ ਕੋਈ ਹੋ ਰਹੀਆਂ ਨੇ। ਮੁਰਸ਼ਦ ਨੇ ਕਿਹਾ ਨਹੀਂ ਅਲਹਮਦੁਲਿਲਾ ਮੈਨੂੰ ਤਾਂ ਇਹ ਮੌਕਾ ਪਹਿਲੇ ਮਿਲਿਆ ਹੀ ਨਹੀਂ। ਅੰਦਾਜ਼ਾ ਕਰੋ ਉਹ 2 ਸਾਲ ਤੋਂ ਜ਼ਿਆਦਾ ਹੋ ਗਏ ਨੇ ਮੁਰਸ਼ਦ ਨੂੰ ਉਹ ਛੋਟੀ ਜੀ ਖੁੱਡੀ ਜੀ ਕੋਠਰੀ ਦੇ ਵਿੱਚ ਸਰਦੀਆਂ ਗਰਮੀਆਂ ਉੱਥੇ ਗੁਜ਼ਾਰ ਲਈਆਂ ਉਹਨੇ। ਔਰ ਉਹ ਅੱਜ ਵੀ ਕਹਿ ਰਿਹਾ ਕਿ ਮੈਨੂੰ ਮੌਕਾ ਮਿਲਿਆ ਕਿ ਇੱਥੇ ਮੈਂ ਜਿਹੜਾ ਨਾ ਉਹ ਕੁਰਾਨ ਪੜ੍ਹ ਸਕਾਂ, ਉਹ ਕਿਤਾਬਾਂ ਪੜ੍ਹ ਸਕਾਂ, ਉਹ ਮੈਂ ਐਕਸਰਸਾਈਜ਼ ਕਰ ਸਕਾਂ। ਉਹਨਾਂ ਨੇ ਐਕਸਰਸਾਈਜ਼ ਕਰਕੇ ਜਨਾਬ ਉੱਥੇ ਮੁਰਸ਼ਦ ਨੇ ਆਪਣੇ ਡੰਡ ਬੈਠ ਕੇ ਹੋਰ ਬਣਾ ਲਏ ਨੇ ਤਾਂ ਕਿ ਉਹਨੂੰ ਪਤਾ ਕਿ ਮੈਂ ਜਦੋਂ ਹੀ ਬਾਹਰ ਜਾਣਾ ਤੇ ਬਾਹਰ ਜਾਂਦੇ ਬਾਕਸਿੰਗ ਸ਼ੁਰੂ ਹੋ ਜਾਣੀ ਹੈ। ਦਨ ਲੰਮੇ ਪਾਣੇ ਨੇ ਫਿਰ ਜਿੰਨੇ ਵੀ ਚੋਰ ਲੁਟੇਰੇ ਤੇ ਇਹਨਾਂ ਦੇ ਹੈਂਡਲਰ ਨੇ। ਇਸ ਕਰਕੇ ਮੁਰਸ਼ਦ ਫੁੱਲ ਫਾਰਮ ਦੇ ਵਿੱਚ ਹੈ ਅਲਹਮਦੁਲਿਲਾ ਬਿਲਕੁਲ ਠੀਕ ਹੈ। ਹੁਣ ਜਦੋਂ ਹੀ ਉਹ ਬਾਹਰ ਆਈਆਂ ਅਲੀਮਾ ਖਾਨ ਸਾਹਿਬਾ ਉਹਨਾਂ ਨੇ ਆ ਕੇ ਬਾਹਰ ਆ ਕੇ ਜਿਹੜਾ ਮੀਡੀਆ ਇੱਕ ਦਿੰਦੇ ਨੇ ਬਰੀਫਿੰਗ ਕਰਦੇ ਨੇ, ਮੀਡੀਆ ਨੂੰ ਦੱਸਦੇ ਨੇ ਕਿ ਮੁਰਸ਼ਦ ਨੇ ਕੀ ਕਿਹਾ। ਜਿਸ ਤਰ੍ਹਾਂ ਸਾਡੇ ਤੱਕ ਨਿਊਜ਼ ਵੀ ਪਹੁੰਚਦੀ ਉਹਦੇ 'ਚ ਵੀ ਸਾਰੀ ਨਿਊਜ਼ ਜਿਹੜੀਆਂ ਨਾ ਯਕੀਨ ਕਰੋ ਸੋਸ਼ਲ ਮੀਡੀਆ ਦੇ ਥਰੂ ਪਹੁੰਚਦੀ ਹੈ। ਸਾਨੂੰ ਪਤਾ ਹੀ ਨਹੀਂ ਯਾਰ ਮੇਨ ਸਟ੍ਰੀਮ ਮੀਡੀਆ ਕੌਣ ਹੈ, ਅਸੀਂ ਦੇਖਦੇ ਨਹੀਂ, ਨਾ ਕੋਈ ਜਾਣਦਾ ਉਹਨਾਂ ਨੂੰ ਨਾ ਕੋਈ ਦੇਖਦਾ ਮੇਨ ਸਟ੍ਰੀਮ ਮੀਡੀਆ ਕੀ ਹੈ ਕੀ ਨਹੀਂ ਹੈ। ਸੋਸ਼ਲ ਮੀਡੀਆ 'ਤੇ ਮਿਲਦੀ ਸਾਨੂੰ, ਲੇਕਿਨ ਉਹ ਮੌਜੂਦ ਹੁੰਦੇ ਨੇ ਉੱਥੇ ਦੂਸਰੇ ਮੀਡੀਆ ਵਾਲੇ। ਹੁਣ ਜਦੋਂ ਹੀ ਅਲੀਮਾ ਆਪਾ ਆਈਆਂ ਨੇ ਬਾਕੀ ਭੈਣਾਂ ਦੇ ਨਾਲ ਆ ਕੇ ਉਹਨਾਂ ਨੇ ਬਿਸਮਿਲ੍ਲਾ ਰਹਿਮਾਨ ਰਹੀਮ ਕਿਹਾ ਸ਼ੁਰੂ ਕੀਤਾ ਦੱਸਣ ਵਾਸਤੇ ਕਿ ਕੀ ਗੱਲਬਾਤ ਹੋਈ ਅੰਦਰ ਮੁਰਸ਼ਦ ਨਾਲ, ਇਸ ਕੌਮ ਦੇ ਲੀਡਰ ਨਾਲ। ਤੇ ਉੱਥੇ ਹੀ ਬੈਠਾ ਇੱਕ ਬੇਗੈਰਤ, ਇੱਕ ਬੇਸ਼ਰਮ, ਇੱਕ ਦਗੜ ਦੱਲਾ, ਇੱਕ ਮਨਹੂਸ, ਇਹ ਖੰਜ਼ੀਰ ਦਾ ਬੱਚਾ ਜਿਹੜਾ ਇਹ ਖੰਜ਼ੀਰ ਵੀ ਜਿਹੜਾ ਮੈਂ ਦੱਸਿਆ ਸੀ ਤੁਹਾਨੂੰ ਪਹਿਲੇ ਵੀ ਕਿ ਖੰਜ਼ੀਰ ਵੀ ਸ਼ਰਮਾ ਜਾਂਦਾ ਹੋਏਗਾ ਇਸ ਹਰਾਮਜ਼ਾਦੇ ਨੂੰ ਦੇਖ ਕੇ ਕਿ ਇਹ ਕੀ ਚੀਜ਼ ਹੈ। ਹਾਂ ਨਾ ਇਹ ਖੋਤੀ ਦਾ ਬੱਚਾ, ਨਾ ਕੁੱਤੀ ਦਾ ਬੱਚਾ, ਨਾ ਸੂਰਨੀ ਦਾ ਬੱਚਾ, ਫਿਰ ਕਿਹਦਾ ਹੋ ਸਕਦਾ? ਇਹ ਹੁਣ ਤੁਸੀਂ ਜਰਾ ਨਾ ਅੰਦਾਜ਼ਾ ਕਰਕੇ ਮੈਨੂੰ ਦੱਸੋ ਕਮੈਂਟਸ ਕਿ ਇਹ ਹਰਾਮਜ਼ਾਦਾ ਕਿਹਦਾ ਬੱਚਾ ਹੈ। ਇੰਨਾ ਕਨਫਰਮ ਹੈ ਕਿ ਹੈ ਹਰਾਮਜ਼ਾਦਾ ਕਿਉਂਕਿ ਜਿੰਨੀ ਲਾਨਤ ਇਹਦੇ ਮੂੰਹ 'ਤੇ ਪਈ ਹੈ ਯਕੀਨ ਕਰੋ ਕਿ ਲਾਨਤ ਵੀ ਨਹੀਂ ਪੈਂਦੀ। ਮੈਂ ਕੋਸ਼ਿਸ਼ ਕੀਤੀ ਹੈ ਹਾਂ ਭਰਪੂਰ ਕਿ ਲੱਖ ਦੀ ਲਾਨਤ ਪਾਵਾਂ ਇਹਦੇ ਮੂੰਹ 'ਤੇ, ਉਹ ਲਾਨਤ ਨਹੀਂ ਇਨਕਾਰ ਕਰਦਾ ਜਾਂ ਉਹ ਕਹਿੰਦੀ ਉਹ ਨਹੀਂ ਉਹ ਭਾਈ ਮੈਨੂੰ ਕਿੱਥੇ ਪਾ ਰਿਹਾ, ਕਿਸ ਜ਼ਲੀਲ ਆਦਮੀ ਕਿਸ ਹਰਾਮਜ਼ਾਦੇ 'ਤੇ ਮੈਨੂੰ ਪਾ ਰਿਹਾ, ਇਹ ਕਿਸ ਬਗੈਰਤ ਦੀ ਨਜਾਇਜ਼ ਲਾਤ 'ਤੇ ਮੈਨੂੰ ਪਾਣ ਰਿਹਾ ਤੂੰ, ਮੈਂ ਨਹੀਂ ਜਾਣਾ। ਯਕੀਨ ਕਰੋ ਮੈਂ ਖਿੱਚ ਧਰੂ ਕੇ ਲਾਨਤ ਪਾਈ ਇਹਦੇ 'ਤੇ। ਮੈਂ ਕਿ ਇੰਝ ਨਹੀਂ ਛੱਡਣਾ ਲਾਨਤ, ਮੈਂ ਪਾਣੀ ਹੈ। ਹਾਂ ਉਹ ਲਾਨਤ ਰੋਂਦੀ ਰਹੀ, ਮਿਹਨਤ ਤਰਲਾ ਕਰਦੀ ਰਹੀ। ਮੈਂ ਕਿਹਾ ਨਹੀਂ ਪੈਣਾ ਤੇ ਹੈ ਹਰਾਮਜ਼ਾਦੇ ਤੇ ਸੂਅਰ ਦੇ ਬੱਚੇ ਤੇ। ਇਹ ਹਰਾਮਜ਼ਾਦਾ ਉੱਥੇ ਬੈਠਾ ਹੈ ਜੀ, ਪਹਿਲੇ ਨਹੀਂ ਨਜ਼ਰ ਆਇਆ। ਜਦੋਂ ਹੀ ਉਹਨਾਂ ਨੇ ਆ ਕੇ ਜਿਹੜਾ ਬਿਸਮਿਲ੍ਲਾ ਪੜ੍ਹੀ ਹੈ ਤੇ ਆਹ ਸ਼ੈਤਾਨ ਜਿਹੜਾ ਨਾ ਹਰਾਮਜ਼ਾਦਾ ਇਹ ਉੱਥੇ ਬੈਠਾ, ਇਹ ਉੱਥੇ ਬੈਠ ਕੇ ਕੀ ਕਹਿਣ ਲੱਗਾ ਅਲੀਮਾ ਆਪਾਂ ਨੂੰ, ਬਜਾਏ ਇਸ ਦੇ ਕਿ ਗੱਲ ਸੁਣੇ। ਹਾਂ ਬਾਅਦ 'ਚ ਹੁੰਦਾ ਹੈ ਜੀ ਇੱਕ ਆਉਂਦੇ ਨੇ ਬਰੀਫ ਕਰਦੇ ਨੇ ਦੱਸਦੇ ਨੇ ਕਿ ਵੀ ਕੀ ਹੋਇਆ ਕੀ ਨਹੀਂ, ਉਹਦੇ ਬਾਅਦ ਫਿਰ ਸਵਾਲ ਕਰਦੇ ਨੇ ਸਾਫੀ। ਲੇਕਿਨ ਆਉਂਦੇ ਸਾਰੇ ਸ਼ੁਰੂ ਹੋ ਗਿਆ ਔਰ ਕਿਹਾ ਜਾ ਰਿਹਾ ਉਸ ਤੋਂ ਪਹਿਲੇ ਫੋਨ 'ਤੇ ਕਿਤੇ ਆਪਣੇ ਹੈਂਡਲਰ ਨਾਲ ਵੀ ਲੱਗਾ ਸੀਗਾ ਕਿ ਬਈ ਇੱਥੇ ਬਦਮਜ਼ਗੀ ਜਿਹੜੀ ਨਾ ਉਹ ਪੈਦਾ ਕਰਨੀ ਹੈ। ਹੁਣ ਇਹ ਸੂਅਰ ਦਾ ਬੱਚਾ ਜਿਹੜਾ ਹਰਾਮਜ਼ਾਦਾ ਖੋਤੀ ਦਾ ਬੱਚਾ
ਇਹ ਆ ਕੇ ਜਿਹੜਾ ਨਾ ਗੰਦੀ ਨਾਲੀ ਦਾ ਕੀੜਾ, ਹਾਂ ਇਹ ਆ ਕੇ ਜਿਹੜਾ ਨਾ ਉੱਥੇ ਸ਼ੁਰੂ ਕਰਤਾ ਇਹਨੇ ਕਿ ਜੀ ਉਹ ਤੁਸੀਂ ਇਹ ਦੱਸੋ ਜੀ ਲੀਮਾ ਖਾਨ ਸਾਹਿਬਾ ਮੈਡਮ ਤੁਸੀਂ ਜਿਹੜਾ ਨਾ ਉਹ ਸਹਾਫੀਆਂ ਦੇ ਖਿਲਾਫ ਕੰਪੇਨ ਤੁਸੀਂ ਕਿਉਂ ਚਲਾ ਰਹੇ ਹੋ, ਤੁਸੀਂ ਇਹ ਕਿਉਂ ਕਰ ਰਹੇ ਹੋ, ਤੁਸੀਂ ਉਹ ਇਲਜ਼ਾਮਾਤ ਆਉਣੇ ਸ਼ੁਰੂ ਕਰਤੇ। ਇਹਨੂੰ ਕਿਹਾ ਉੱਥੇ ਕਿ ਆਰਾਮ ਨਾਲ ਬਹਿ ਜਾ, ਇਹੋ ਜਿਹੀ ਬਗੈਰਤੀ ਨਾ ਕਰ ਹਰਾਮਜ਼ਾਦਿਆ। ਬਲਕਿ ਇਹਦੇ ਇਰਦ ਗਿਰਦ ਜਿਹੜੇ ਸਹਾਫੀ ਸਨ ਉਹਨਾਂ ਨੇ ਵੀ ਸਮਝਾਇਆ ਇਹਨੂੰ ਕਿ ਉਹ ਕਿਸੇ ਖੋਤੀ ਦਿਆ ਬੱਚਿਆ, ਕਿਸੇ ਰੰਡੀ ਦਿਆ ਬੱਚਿਆ, ਹੋਇਆ ਕੁੱਤਿਆ ਦਲਿਆ ਹਰਾਮਜ਼ਾਦਿਆ ਚੁੱਪ ਕਰਕੇ ਬਹਿ ਜਾ। ਲੇਕਿਨ ਨਹੀਂ, ਪਿੱਛੋਂ ਇਹਨੂੰ ਇਹਦੀ ਧੋਣੀ ਟਿਸ਼ੂ ਪੇਪਰ ਹੈ ਨਾ, ਟਿਸ਼ੂ ਪੇਪਰ ਜਿਸ ਤਰ੍ਹਾਂ ਟੋਇਲਟ ਦਾ ਟਿਸ਼ੂ ਪੇਪਰ ਹੁੰਦਾ ਉਸ ਤਰ੍ਹਾਂ ਇਹਨੂੰ ਇਸਤੇਮਾਲ ਕੀਤਾ ਉਹਨਾਂ ਨੇ, ਕਰ ਰਹੇ ਨੇ। ਓਏ ਉੱਠ ਕੇ ਨਹੀਂ ਜੀ ਨਹੀਂ ਯਾਰ ਮੈਂ ਇਹ ਉਹ ਇਹ ਬਦਤਮੀਜ਼ੀ ਕਰਨ ਲੱਗ ਗਿਆ। ਫਿਰ ਉੱਥੇ ਨਈਮ ਹੈਦਰ ਪੰਜੋਤਾ ਵੀ ਖੜਾ ਸੀ, ਉਹਨੇ ਵੀ ਕੁਛ ਕਿਹਾ, ਹਾਂ ਉਹਨੇ ਵੀ ਐਡੇ ਐਡੇ ਤਬਰਲੇ ਨੂੰ ਕੱਢੇ ਉੱਥੇ। ਗੁੱਸਾ ਸਾਰਿਆਂ ਨੂੰ ਗਿਆ, ਖੰਜ਼ੀਰ ਦਾ ਬੱਚਾ ਆ ਕੇ ਖਰਾਬੀ ਪੈਦਾ ਕਰ ਰਿਹਾ ਬਗੈਰਤ, ਔਰ ਸਾਫੀ ਵੀ ਨਹੀਂ ਹੈ, ਪਹਿਲੇ ਇਹਨੇ ਕਦੇ ਨਹੀਂ ਦੇਖਿਆ ਗਿਆ। ਇਹ ਕੰਪਨੀ ਦਾ ਲੈਬ ਪਾਲਕ ਕੋਈ ਟੱਟੂ ਹੈ, ਕਿਸੇ ਨੇ ਜੰਮ ਕੇ ਸੁੱਟ ਦਿੱਤਾ ਹੋਣਾ ਬਾਹਰ ਇੱਟਾਂ ਰੋੜੀ ਤੇ, ਉੱਥੋਂ ਇਹਨੇ ਚੁੱਕ ਲਿਆ ਹੋਣਾ ਕਿ ਚੱਲ ਇਹਨੂੰ ਵਰਤੀਏ। ਮੇਰਾ ਮਤਲਬ ਹੈ ਕਿ ਚਲੋ ਬਗੈਰਤ ਕਹਿ ਲਓ, ਹਾਂ ਮੈਂ ਕਹਿਣ ਦਿਲ ਤੇ ਕੁਛ ਹੋਰ ਕਰ ਰਿਹਾ ਕਹਿਣ ਨੂੰ, ਲੇਕਿਨ ਚਲੋ ਉਹ ਇਹਨੂੰ ਯੂਜ਼ ਕਰੀ, ਇਹਨਾਂ ਨੂੰ ਯੂਜ਼ ਉਹ ਹੁਣ ਨਹੀਂ ਮੈਂ ਇੱਧਰ ਪੰਜੋਤੇ ਨੇ ਕੀ ਕਿਹਾ ਉੱਥੇ ਜ਼ਰਾ ਸੁਣੋ। हमारी जरूरत नहीं है सवाल करने की, बेगैरती बंद कर दे, तू बेगैरत है इंसान, समझ आई है? तुमने बकवास किया सुप्रीम कोर्ट में, पहले बाहर निकलेगा, तुमने बेगैरत क्यों निकाली, बाहर निकल। नहीं मैं इधर पंजोता जरा ना ਉਹਦਾ ਵੀ ਮੈਂ ਮੀਟਰ ਚੜ ਗਿਆ ਸੀ, ਉਹ ਕਹਿਣ ਲੱਗਾ ਤੂੰ ਦੱਲਾ ਬਗੈਰਤ ਹੈ। ਹਾਂ ਮੈਨੂੰ ਲੱਗ ਰਿਹਾ ਸੀ ਕਿ ਉਹ ਮੇਰਾ ਵੀਲੌਗ ਦੇਖ ਕੇ ਕਿਤੇ ਜਿਹੜਾ ਨਾ ਉੱਥੇ ਖੜਾ ਸੀ ਉਹਦੇ 'ਤੇ ਅਸਰ ਹੋਇਆ। ਹਾਂ ਉਹਨੇ ਫਿਰ ਜੋ ਇਹਦੀ ਜਿਹੜੀ ਨਾ ਕੀਤੀ ਹੈ ਹਾਂ ਉੱਥੇ, ਅਤੇ ਇਹ ਬਾਤ ਨਹੀਂ ਹੈ, ਇਹ ਉੱਤੋਂ ਗੰਦੀ ਉਹ ਗੰਦ ਔਰ ਮੁਖਲਸਾਤ ਬਕਣ ਲੱਗ ਗਏ। ਜਿੱਦਾਂ ਹੀ ਇਹ ਬਕਣ ਲੱਗਿਆ ਉੱਥੇ ਪਹਿਲੇ ਤਾਂ ਜਿਹੜੇ ਸਾਫੀ ਖੜੇ ਸੀ ਨਾ ਉੱਥੇ, ਹਾਂ ਉਹਨਾਂ ਨੇ ਇਹਨੂੰ ਜਿਹੜਾ ਨਾ ਉਹ ਲੰਮਾ ਪਾ ਲਿਆ ਉੱਥੇ ਜਨਾਬ, ਲੰਮਾ ਪਾ ਕੇ ਤੇ ਉਹ ਵਜਾਇਆ ਇਹਨੂੰ, ਹੋਏ ਹੋਏ ਮੈਂ ਕਹਿੰਦਾ ਦੇ ਦਨਾਦਨ ਹਾਂ ਉਹ ਹੋਈ ਹੈ ਇੱਥੇ, ਉਹ ਮੈਂ ਕਹਿੰਦਾ ਸਵਾਦ ਆ ਗਿਆ, ਪੂਰਾ ਨਹੀਂ ਦਿਖਾ ਸਕਦਾ ਮੈਂ ਹਾਂ ਇਹੋ ਜਿਹੀਆਂ ਚੀਜ਼ਾਂ। ਹਾਂ ਲੇਕਿਨ ਸੋਸ਼ਲ ਮੀਡੀਆ ਭਰਿਆ ਪਿਆ ਜੋ ਇਹਨੂੰ ਚੁੰਨਾਂ ਪਈਆਂ ਨੇ, ਹੋਏ ਹੋਏ ਤਾਵੜ ਦੀਆਂ ਆਵਾਜ਼ਾਂ। ਮੈਂ ਕਹਿੰਦਾ ਕਿ ਹਰ ਚੰਡ ਦਿਲ 'ਚ ਠੰਡ ਪਾਉਂਦੀ ਗਈ ਹੈ। ਹਾਂ ਕਿ ਸੂਰ ਦੇ ਬੱਚੇ ਨੂੰ, ਇਹ ਖੰਜ਼ੀਰ ਨੂੰ, ਇਹ ਹਰਾਮਜ਼ਾਦੇ ਨੂੰ, ਇਹ ਬਗੈਰਤ, ਇਹ ਕਿਸੇ 2 ਨੰਬਰ ਕਿਸੇ ਕੁੱਤੀ ਮਾਂ ਦਾ ਬੱਚਾ ਜਿਹੜਾ ਹਰਾਮਜ਼ਾਦਾ, ਹਾਂ ਉਹ ਇਹ ਬਗੈਰਤ ਦੇ ਬੱਚੇ ਨੂੰ ਉੱਥੇ ਜਿਹੜੀਆਂ ਪਈਆਂ ਨੇ ਚੰਡਾ, ਯਕੀਨ ਕਰੋ ਓਏ ਹੋਏ। ਮੈਂ ਕਹਿੰਦਾ ਇਹਨੂੰ ਲੰਮਾ ਪਾ ਕੇ, ਬਾਬੇ ਕਹਿੰਦੇ ਲੰਮਾ ਪਾ ਕੇ ਫਿਰ ਦਨ ਮੈਂ ਕਿਹਾ ਦਨ ਇਹਨੂੰ ਕੁੱਟਿਆ ਉੱਥੇ, ਸਾਫੀਆਂ ਨਹੀਂ ਕੁੱਟਿਆ, ਇਹ ਪੀਟੀ ਵਾਲੇ ਨਹੀਂ ਆਇਆ ਇਹ। ਇੱਕ ਹੋਰ ਪਤਾ ਨਹੀਂ ਕਿਹੜਾ ਖੈਬਰ ਨਿਊਜ਼, ਪਤਾ ਨਹੀਂ ਕਿਹੜੀ ਨਿਊਜ਼ ਦਾ ਕੋਈ ਸਾਫੀ ਸੀ ਕੋਈ, ਹਾਂ ਉਹਨੇ ਵੀ ਚੰਡਾ ਮਾਰੀਆਂ ਦੇਖਿਆ ਉਸਤਾਦ, ਹਾਂ ਮੈਦਾਨ ਸੱਜ ਗਿਆ, ਫੜ ਲਓ ਲੰਮਾ ਫੜ, ਉਹ ਮਾਰ ਚੂੜ। ਇੱਕ ਪ੍ਰੋਬਲਮ ਇਹਦੇ ਹਰਾਮਜ਼ਾਦੇ ਦੀ ਇਹ ਵੇ ਕਿ ਇਹ ਲਾਲ ਵੀ ਨਹੀਂ ਹੁੰਦਾ ਨਾ, ਹਾਂ ਕਿ ਚੂਹੇ ਦਾ ਬੱਚਾ ਹੈ, ਚੂਹਾ ਕੁੱਤਾ ਚੂਹੇ ਮੂੰਹ ਵਾਲਾ ਦੱਲਾ, ਇਹਨੂੰ ਇੰਨੀਆਂ ਚੰਡਾ ਮਾਰੀਆਂ। ਇਹ ਫਿਰ ਨੱਸਿਆ ਪਿਛਲੇ ਪਾਸੇ ਕੋਈ ਹੋਰ ਲੋਕ ਖੜੇ ਸਨ, ਪਤਾ ਨਹੀਂ ਪੀਟੀ ਵਾਲੇ, ਉਹਨਾਂ ਨੇ ਦਨ ਪਿੱਛੇ ਕੀਤਾ ਇਹਦਾ। ਸਹੀ ਪੇਲੀਆਂ ਨੇ, ਠੀਕ ਠਾਕ ਪੇਲੀਆਂ ਨੇ, ਪੇਲ ਕੇ ਤੇ ਇਹਨੇ ਫਰਕ ਕੀਤਾ ਪਿੱਛੇ ਕਿ ਚੱਲ ਨਿਕਲ ਤੇਰੀ ਐਸੀ ਤੈਸੀ ਬਗੈਰਤ ਦਿਆ ਬੱਚਿਆ, ਨਿਕਲ ਆਪਣੇ ਹਾਣੀਆਂ ਕੋ। ਹੁਣ ਇਹ ਜਿਹੜਾ ਉੱਥੇ ਸਿਨਾਰੀਓ ਸੀਨ ਬਣਿਆ ਸਾਰਾ, ਜਿਹੜਾ ਇਹਨੂੰ ਜਿਹੜਾ ਨਾ ਉਹ ਦਨ ਇਹਨੂੰ ਉੱਥੇ ਕੀਤਾ ਹੈ। ਹੁਣ PTI ਜਿਹੜਾ ਸੀ ਨਾ, ਜਿਹੜੇ ਉਹਨਾਂ ਦੀ ਕੰਡੀਸ਼ਨ ਕੀ ਸੀ ਉਹ ਮੈਂ ਤੁਹਾਨੂੰ ਦਿਖਾਉਣ ਲੱਗਾ ਵਾਂ ਕਿ ਉਹਨਾਂ ਦੀ ਕੰਡੀਸ਼ਨ ਜਿਹੜੀ ਹੈ ਨਾ, ਹਾਂ ਉਹ ਉਹਨਾਂ ਨੂੰ ਅਗਰ ਕਿਤੇ ਫੁੱਲ ਕੋਈ ਆਜ਼ਾਦੀ ਹੁੰਦੀ ਨਾ ਪਿੱਛੋਂ, ਅਲੀਮਾ ਆਪਾਂ ਰੋਕ ਰਹੀਆਂ ਸੀ ਉਹਨੂੰ, ਕਹਿੰਦੇ ਨਹੀਂ ਯਾਰ ਇੱਦਾਂ ਨਹੀਂ, ਜੇ ਕਿਤੇ ਉਹ ਨਾ ਰੋਕਦੀਆਂ ਤਾਂ ਫਿਰ ਪਤਾ ਨਹੀਂ ਕੀ ਹਾਲ ਹੋਣਾ ਸੀਗਾ। ਲੇਕਿਨ ਹਜੇ ਉਹਨਾਂ ਨੇ ਐਸੀ ਤੈਸੀ ਵਜਾਈ। ਹੁਣ ਉਹਨਾਂ ਦਾ ਹਾਲ ਚੈੱਕ ਕਰੋ ਕਿ ਇੱਦਾਂ ਦਾ ਤਕਰੀਬਨ ਹਾਲ ਸੀ ਉੱਥੇ PTI ਵਾਲਿਆਂ ਦਾ। ਹਾਏ ਹਾਏ ਬੱਲੇ ਇੱਥੇ ਰੱਖ ਮਲੰਗੀ, ਉਹਨਾਂ ਦਾ ਬਸ ਨਹੀਂ ਚੱਲ ਰਿਹਾ ਕਿ ਉਹ ਜਿਹੜਾ ਨਾ ਚੀਜ਼ ਫੜ ਕੇ ਨਿਕਲ ਜਾਣ। ਇਹਦੀ ਢੋਲਕੀ ਅਤੇ ਉਹ ਜਿਹੜਾ ਨਾ ਹੁਣ ਕੀ ਹੋ ਰਿਹਾ ਜਨਾਬ, ਇਹਨੂੰ ਜਦੋਂ ਪਈਆਂ ਨੇ ਉੱਥੋਂ ਅਤੇ ਇਹਨੂੰ ਭਜਾਇਆ ਗਿਆ, ਉਹਦੇ ਬਾਅਦ ਉਹਨਾਂ ਨੇ ਖਿਤਾਬ ਵੀ ਕੀਤਾ। ਅਤੇ ਉਹ ਫਿਰ ਮੀਡੀਆ ਵਾਲੇ ਕੀ ਕਹਿਣ ਲੱਗੇ ਨੇ, ਮੀਡੀਆ ਵਾਲੇ ਜਿਹੜੇ ਉੱਥੇ ਮੌਜੂਦ ਹੁੰਦੇ ਨੇ, ਜੀ ਅਸੀਂ ਬਾਈਕਾਟ ਕਰਦੇ ਹਾਂ ਜੀ ਅਲੀਮਾ ਆਪਾ ਦਾ, ਇਮਰਾਨ ਖਾਨ ਦੀਆਂ ਭੈਣਾਂ ਦਾ ਬਾਈਕਾਟ ਕਰਦੇ ਹਾਂ, ਕਿਉਂਕਿ ਇੱਥੇ ਸਾਡੇ ਇੱਕ ਸਹਾਫੀ ਨੂੰ ਜਿਹੜਾ ਨਾ
ਉਹ ਲੰਮਾ ਪਾ ਕੇ ਵਜਾਇਆ ਗਿਆ। ਹਾਂ, ਹਾਲਾਂਕਿ ਵਜਾਇਆ ਔਰ ਦੂਜੇ ਸਾਥੀਆਂ ਨੇ ਸੀ ਪਹਿਲੇ, ਪੀਟੀਆਈ ਵਾਲੇ ਨੇ ਬਾਅਦ 'ਚ ਵਜਾਇਆ ਢੋਲ ਜਦੋਂ ਫਟ ਚੁੱਕਾ ਸੀ ਉਦੋਂ ਪੀਟੀਆਈ ਵਾਲੇ ਨੇ ਵਜਾਇਆ, ਪਾੜਿਆ ਉਹਨਾਂ ਨੇ ਉੱਥੇ ਖੜੇ ਸਾਥੀਆਂ ਨੇ। ਅਤੇ ਉਹ ਕਹਿਣ ਲੱਗੇ ਜੀ ਅਸੀਂ ਹੁਣ ਕਰਦੇ ਹਾਂ ਜੀ, ਬਿਲਕੁਲ ਅਸੀਂ ਬਾਈਕਾਟ ਕਰਦੇ ਹਾਂ। ਅਤੇ ਉਹਨਾਂ ਦਾ ਬਾਈਕਾਟ ਤੇ ਕਿਹਨੂੰ ਠੰਡ ਹੈ? ਹਾਂ, ਬਾਬਾ ਜੀ ਕਹਿੰਦੇ ਪਕੌੜੇ ਨੂੰ ਨਹੀਂ ਠੰਡ ਕਿਸੇ ਦੇ। ਉਹ ਬਈ ਮੇਨ ਸਟ੍ਰੀਮ ਮੀਡੀਆ ਦੇਖਦਾ ਕੌਣ ਅੱਜ ਕੱਲ੍ਹ? ਹਾਂ, ਤੁਸੀਂ ਕਰੋ ਬਾਈਟ, ਸੋਸ਼ਲ ਮੀਡੀਆ ਖੜਾ ਉੱਥੇ, ਜਿਹੜੀ ਰਿਪੋਰਟਿੰਗ ਹੋ ਰਹੀ ਹੈ ਉਹ ਹੋਏਗੀ। ਹਾਂ, ਨਿਕਲਣ ਵਾਲੀ ਕਰੋ, ਤੁਸੀਂ ਫਾਰਗ ਹੋਵੋ, ਨਿਕਲੋ ਸਾਬਤ। ਇਹ ਬਗੈਰਤ ਦੇ ਬੱਚਿਆਂ ਨੂੰ ਨਾ ਉਦੋਂ ਨਹੀਂ ਯਾਦ ਆਉਂਦਾ ਜਦੋਂ ਇਹ ਇਹੋ ਜਿਹੇ ਹਰਾਮਜ਼ਾਦੇ ਜਿਹੜੇ ਨਾ ਖੰਜ਼ੀਰ ਦੇ ਬੱਚੇ ਜਿਹੜੇ ਨੇ ਉਹ ਆ ਕੇ ਬਦਤਮੀਜ਼ੀ ਕਰਦੇ ਨੇ, ਬਗੈਰਤੀ ਕਰਦੇ ਨੇ, ਖਲਲ ਪਾਉਂਦੇ ਨੇ ਔਰ ਜਾਣ ਬੁੱਝ ਕੇ ਗੰਦੇ ਔਰ ਗਲੀਜ਼ ਇਲਜ਼ਾਮਾਤ ਜਿਹੜੇ ਨਾ ਉਹ ਔਰਤਾਂ 'ਤੇ ਲਾਉਂਦੇ ਨੇ। ਹਜੇ ਇਹ ਅੰਡੇ ਵਾਲੇ ਜਿਹੜਾ ਕੰਮ ਛੁੱਟਿਆ ਇਹ ਵੀ ਇਹਨਾਂ 'ਚੋਂ ਹੀ ਸੀਗਾ, ਪਤਾ ਨਹੀਂ ਉਹ ਇਹੀ ਸੀ ਗੰਦਾ ਅੰਡਾ ਜਿਹਨੂੰ ਚੁੱਕ ਕੇ ਸੁੱਟਿਆ ਸੀ ਔਰ ਟੁੱਟਿਆ, ਲੱਗ ਵੀ ਇਹੀ ਰਿਹਾ ਗੰਦਾ ਅੰਡਾ ਬਗੈਰਤ ਦਾ ਬੱਚਾ। ਇਹੋ ਜਿਹੇ ਜਿਹੜੇ ਨਾ ਐਸੇ ਕੰਮ ਵਾਸਤੇ ਰੱਖੇ ਹੁੰਦੇ ਨੇ ਅਤੇ ਉਹਨੂੰ ਬਣਾ ਕੇ ਜੀ ਅਸੀਂ ਬਾਈਕਾਟ ਕਰ ਦਿਓ ਵੀ ਬਾਈਕਾਟ ਦਾ। ਉਹਨਾਂ ਨੇ ਇੱਥੇ ਖੜੇ ਹੋ ਕੇ ਜਨਾਬ ਕੀਤੀ ਫਿਰ, ਹਾਂ ਦੱਸਿਆ ਸਾਰਾ ਕੁਛ, ਬਲਕਿ ਅਲੀਮਾ ਆਪਦ ਕਹਿੰਦੇ ਰਹੇ ਕਿ ਵੀ ਥੋੜ੍ਹਾ ਜਿਹਾ ਹੱਥ ਹੌਲਾ ਰੱਖੋ, ਤੁਸੀਂ ਚੰਗਾ ਭਲਾ ਵਜਾ ਦਿੱਤਾ ਇਹਨੂੰ, ਬੇੜਾ ਦਾ ਗਰਕ ਕਰ ਦਿੱਤਾ। ਹਾਂ, ਅਤੇ ਇਹ ਸਾਰਾ ਸਿਨੈਰੀਓ ਬਣਿਆ ਉੱਥੇ। ਅਤੇ ਉਹਦੇ ਬਾਅਦ ਜਨਾਬ ਮੁਜ਼ੰਮਤਾਂ ਜਿਹੜੀਆਂ ਨਾ ਉਹ ਹੁਣ ਆਉਣੀਆਂ ਸ਼ੁਰੂ ਹੋ ਗਈਆਂ ਨੇ। ਹਾਂ, ਉਹ ਹੁਣ ਜਿਹੜੇ ਸਾਫੀ, ਜਿਹੜੇ ਟੱਟੂ, ਜਿਹੜੇ ਲੈਅ ਪਾਲਕ ਨੇ ਉਹ ਹੁਣ ਨਾਲ ਖੜੇ ਹੋਣਗੇ ਉਸ ਬਗੈਰਤ ਦੇ ਬੱਚੇ ਦੇ। ਹਾਂ, ਤਈਅਬ ਬਲੋਚ ਮੇਰਾ ਦਾ ਨਾਮ ਹੈ, ਇਹਦਾ ਨਾਂ ਯਾਰ ਕੀ ਅਜੀਬੋ ਗਰੀਬ ਕਿਸਮ ਦੀਆਂ ਚੀਜ਼ਾਂ ਜਿਹੜੀਆਂ ਨੇ ਨਾ ਕੰਪਨੀ ਉਹ ਲਾਂਚ ਕਰਦੀ ਹੈ। ਹਰ ਰੋਜ਼ ਕੋਈ ਨਾ ਕੋਈ ਨਵਾਂ ਚੂਹਾ, ਕੋਈ ਛਿਪਕਲੀ, ਇੱਕ ਅੰਡਾ ਮਾਰਨ ਵਾਲੀ ਜਿਹੜੀ ਪਤਾ ਨਹੀਂ ਕੌਣ ਖੁਸਰਾ ਸੀ ਕੋਈ ਜਿਹੜਾ ਲਾਂਚ ਕੀਤਾ ਉਹਨਾਂ ਨੇ, ਜਾਂ ਪਤਾ ਨਹੀਂ ਕਿਹੜੀ ਮੰਡੀ ਦੀ ਸੀ, ਬਾਬਾ ਜੀ ਕਹਿੰਦੇ ਸਬਜ਼ੀ ਮੰਡੀ ਦੀ, ਮੈਂ ਸਬਜ਼ੀ ਮੰਡੀ ਵਾਲੀਆਂ ਚੀਜ਼ਾਂ ਜਿਹੜੀਆਂ ਉਹ ਲਾਂਚ ਕਰਦੇ ਨੇ। ਅਤੇ ਇਹ ਵੀ ਅੱਜ ਜਿਹੜਾ ਨਾ ਚੰਗਾ ਭਲਾ ਤਮਾਸ਼ਾ ਬਣਿਆ ਇਹਦਾ। ਅਤੇ ਉਹਦੇ ਬਾਅਦ ਹੁਣ ਜਿਹੜੀ ਹਕੂਮਤ ਹੈ, ਹਾਂ ਆਹ ਜਿਹੜੀ ਕਸ਼ਤੀ ਰਾਣੀ ਵਾਲੀ ਹਕੂਮਤ ਹੈ, ਕਸ਼ਤੀ ਰਾਣੀਆਂ ਨਾ ਕਸ਼ਤੀਆਂ ਫਿਰਨ ਡੇ ਨੇ, ਟਿਕਟੋਕਾਂ ਬਣ ਰਹੀਆਂ, ਕਸ਼ਤੀਆਂ ਚੱਲ ਰਹੀਆਂ ਮਾਈ ਦੇ ਵਿੱਚ, ਮਾਈ ਦੀਆਂ ਜਿਹੜੀਆਂ ਲੈਬ ਪਾਲਕ ਆ ਜਿਹੜੀਆਂ ਨੌਕਰਾਣੀਆਂ ਉਹ ਵੀ ਵਿੱਚ, ਉਹ ਹੁਣ ਇੱਕ ਨੌਕਰਾਣੀ ਜਿਹੜੀ ਹੈ ਨਾ ਉਹ ਵੀ ਹਰ ਮਜ਼ੰਮਤ ਵਗੈਰਾ ਕਰ ਰਹੀ ਆ ਕਿ ਜੀ ਆਹ ਦੇਖੋ ਜੀ ਆਹ ਕੀ ਹੋਇਆ, ਇਹ ਹੋਇਆ, ਉਹ ਹੋਇਆ। ਅਤੇ ਐਕਚੁਅਲੀ ਮਜ਼ੰਮਤ ਇਹਨੂੰ ਆਪਣੇ ਆਪ ਦੀ ਕਰਨੀ, ਉਹ ਸੋਸ਼ਲ ਮੀਡੀਆ 'ਤੇ ਇਹਦੀ ਚੱਲ ਰਹੀ ਆ। ਆਹ ਜਿਹੜੀ ਪੋਲ ਹੈ ਜੰਮੂ ਵਾਲੀ ਅਜ਼ਮਾ ਪੋਲੀ ਆ, ਪੋਲੀ ਦੀ ਵੀਡੀਓ ਚੱਲ ਰਹੀ ਇੱਕ ਕਿ ਵੀ ਪੋਲੀ ਸਿੱਧੀ ਡਾਇਰੈਕਟ ਸਾਫੀਆਂ ਨੂੰ ਧਮਕੀ ਲਾ ਰਹੀ, ਅੰਦਾਜ਼ਾ ਕਰ। ਉੱਥੇ ਵੀ ਸਾਫੀ ਨਹੀਂ ਬੋਲਦੇ, ਉੱਥੇ ਬਿਲਕੁਲ ਖਾਮੋਸ਼। ਹਾਂ, ਬਿਲਕੁਲ ਸੱਪ ਸੁੰਘ ਜਾਂਦਾ ਇਹਨਾਂ ਨੂੰ ਕਿ ਜਦੋਂ ਸਿੱਧੀ ਸਾਹਮਣੇ ਖੜੀ ਹੋ ਕੇ ਧਮਕੀ ਲਾ ਰਹੀ। ਕੀ ਕਿਹਾ ਸੀ ਇਹਨੇ, देख लो जरा। मेरे हाथ जुड़े हुए हैं भाई, मेहरबानी करना। और कैमरामैन भाइयों तुम लोगों के साथ तो 2 दफा हाथ जुड़े हैं, प्लीज फॉर गॉड सेक। मैंने कभी किसी की शिकायत नहीं की, मैंने कभी किसी को, आपने जो भी मेरी प्रेस कॉन्फ्रेंस में किया मैंने हमेशा बर्दाश्त किया बड़ी बहनों की तरह। लेकिन अगर आज किसी ने प्रेस कॉन्फ्रेंस में नुइसेंस क्रिएट की, किसी ने शोर और बदतमीजी की, तो मैं स्पेयर नहीं करूंगी, मैं बिल्कुल साफ बताऊंगी। और किसी की नौकरी के साथ मैं कतई मेरे उसमें है ही नहीं, लेकिन मेरी शिकायत का मतलब जो है वो नौकरी खराब होना है, जो मैं नहीं चाहती। मेहरबानी मेहरबानी। ਅੰਦਾਜ਼ਾ ਕਰੋ, ਸਿੱਧੀ ਸਟੇਟ ਧਮਕੀਆਂ ਲਾ ਰਹੀ ਹੈ ਉੱਥੇ ਖੜੀ, ਤੇ ਕੋਈ ਨਹੀਂ ਪੁੱਛਣ ਵਾਲਾ। ਸਾਰਾ ਮੀਡੀਆ, ਤੁਹਾਨੂੰ ਪਤਾ ਕਿ ਮੀਡੀਆ ਸਾਰਾ ਇਹਨਾਂ ਦੇ ਇਸ਼ਤਿਹਾਰਾਂ ਦੇ 'ਤੇ ਚੱਲ ਰਿਹਾ, ਉਵੇਂ ਤਾਂ ਮੀਡੀਆ ਨੂੰ ਦੇਖਦਾ ਹੀ ਕੋਈ ਨਹੀਂ, ਇਹ ਇਸ਼ਤਿਹਾਰ ਦਿੰਦੇ ਨੇ ਤੇ ਚੱਲਦਾ। ਉਹ ਫਿਰ ਉਹ ਧਮਕੀ ਲਾਵੇ, ਉਹ ਕਿਸੇ ਨੂੰ ਵਜਾਵੇ। ਬਾਬਾ ਜੀ ਕਹਿੰਦੇ ਯਾਰ ਆਹ ਕਿੱਦਾਂ ਵਜਾਉਂਦੀ ਹੈ? ਮੈਂ ਕਿਹਾ ਬਾਬਾ ਜੀ ਉੱਦਾਂ ਹੀ ਜਿੱਦਾਂ ਢੋਲ ਵੱਜਦਾ। ਬਾਬਾ ਜੀ ਕਹਿੰਦੇ ਯਾਰ ਇਹਨੂੰ ਕਹੋ ਬਾਬੇ ਨੂੰ ਵਜਾਓ। ਬਾਬਾ ਜੀ ਤੁਹਾਡਾ ਲੱਭਣਾ ਕੁਛ ਨਹੀਂ। ਹਾਂ, ਬਾਬਾ ਜੀ ਕਹਿੰਦੇ ਉਹ ਜਿਸ ਅੰਦਾਜ਼ ਨਾਲ ਖੜੀ ਆ ਨਾ ਬਈ ਵਾਹ ਵਾਹ। ਬਾਬਾ ਜੀ ਕੀ ਗੁੱਸੇ 'ਚ ਖੜੀ ਹੈ। ਬਾਬਾ ਜੀ ਕਹਿੰਦੇ ਵੀ ਐਸੇ ਗੁੱਸੇ 'ਚ ਜਿਹੜਾ ਨਾ ਇਹ ਮੈਨੂੰ ਵਜਾ ਦੇਵੇ ਸਾਫੀ, ਜਿੱਦਾਂ ਮੈਂ ਕਿਹਾ ਬਾਬਾ ਜੀ ਜਿੱਦਾਂ ਜੋ ਹਰਾਮਜ਼ਾਦੇ ਨੂੰ ਵਜਾਇਆ ਗਿਆ, ਜਿਹੜਾ ਬਗੈਰਤ ਦਾ ਬੱਚਾ, ਹਰਾਮਜ਼ਾਦਾ ਖੰਜ਼ੀਰ ਦਾ ਬੱਚਾ, ਜਿੱਦਾਂ ਇਹਨੂੰ ਵਜਾਇਆ ਗਿਆ। ਬਾਬਾ ਜੀ ਕਹਿੰਦੇ ਨਹੀਂ ਨਹੀਂ ਇੱਦਾਂ ਨਹੀਂ ਭਾਈ, ਇੱਦਾਂ ਦਾ ਵਜਾਣਾ ਨਹੀਂ ਵੀ ਪਿਆਰ ਮੁਹੱਬਤ ਵਾਲਾ ਵਜਾਵਾਂਗਾ ਤੈਨੂੰ। ਮੈਂ ਬਾਬਾ ਜੀ ਪਿਆਰ ਮੁਹੱਬਤ ਨਹੀਂ, ਉਹ ਵਜੀ ਇੰਝ ਹੀ ਹੁੰਦਾ ਜਿੰਝ ਉਹ ਵੱਜੀ ਇੰਝ ਹੀ ਉਹਨਾਂ ਨੇ ਤੁਹਾਨੂੰ ਵਜਾ ਦੇਣਾ। ਉਹ ਬਾਬਾ ਜੀ ਮੰਨਦੇ ਯਾਰ ਐਸ ਕੰਜਰ ਤੋਂ ਮੈਨੂੰ ਯਾਦ ਆ ਗਿਆ। ਮੈਂ ਕਿਹਾ ਜੀ ਭਾਈ। ਬਾਬਾ ਜੀ ਕਹਿੰਦੇ ਐਸ ਕੰਜਰ ਦੀ ਸ਼ਕਲ ਬਿਲਕੁਲ ਇੱਕ ਚੀਜ਼ ਵਰਗੀ ਆ, ਹਾਂ ਜਿਹੜੀ ਕਿ ਮੈਂ ਜੰਗਲ 'ਚ ਇੱਕ ਵਾਰੀ ਦੇਖੀ। ਮੈਂ ਕਿਹਾ ਬਾਬਾ ਜੀ ਕੋਈ ਜਾਨਵਰ ਹੋਣਾ? ਬਾਬਾ ਜੀ ਕਹਿੰਦੇ ਨਹੀਂ ਨਹੀਂ ਜਾਨਵਰ ਨਹੀਂ ਹੈ, ਜਾਨਵਰ ਵੀ ਉਹਨਾਂ ਦੀ ਵੀ ਕੋਈ ਇੱਜ਼ਤ ਹੁੰਦੀ ਹੈ ਜਾਨਵਰਾਂ ਦੀ। ਮੈਂ ਕਿਹਾ ਬਾਬਾ ਜੀ ਫੇਰ ਕੀ ਚੀਜ਼ ਆ? ਕੋਈ ਦਰਖਤ ਪੱਤਾ ਦੇਖ ਲਿਆ, ਕੀ ਦੇਖ ਲਿਆ ਇਹਦੇ ਨਾਲ ਦਾ? ਬਾਬਾ ਜੀ ਕਹਿੰਦੇ ਨਹੀਂ ਮੈਨੂੰ ਲੱਗਦਾ ਸ਼ਾਇਦ ਉਹੀ ਹੋਵੇ। ਮੈਂ ਕਿਹਾ ਬਾਬਾ ਜੀ ਕੀ ਚੀਜ਼ ਹੈ ਜਾਗਦੀ ਜਿਹੜੀ ਤੁਸੀਂ ਦੇਖ ਲਈ? ਬਾਬਾ ਜੀ ਕਹਿੰਦੇ ਯਾਰ ਉਹ ਤੈਨੂੰ ਪਤਾ ਜੰਗਲ 'ਚ ਬਰਗਦ ਦਾ ਦਰਖਤ। ਮੈਂ ਕਿਹਾ ਬਾਬਾ ਜੀ ਹਾਂਜੀ ਬਰਗਦ ਦਾ ਦਰਖਤ, ਉਹ ਕਾਲਾ ਬਾਂਦਰ ਉੱਤੇ ਜਿਹੜਾ ਚਰਸ ਪੀਂਦਾ। ਬਾਬਾ ਕਹਿੰਦੇ ਉਹੀ। ਬਾਬਾ ਜੀ ਕਹਿੰਦੇ ਉਹ ਜਿਹੜਾ ਚਰਸ ਪੀਂਦਾ ਕਦੀ ਕਦੀ। ਮੈਂ ਕਿਹਾ ਬਾਬਾ ਜੀ ਕਹਿੰਦੇ ਉਹ ਇੱਕ ਵਾਰੀ ਮੈਂ ਦੇਖਿਆ ਉਹਨੂੰ, ਉਹ ਆਪਣਾ ਚਰਸ ਪੀ ਕੇ ਬੈਠਾ ਸੀ ਉੱਤੇ। ਹਾਂ, ਮੈਂ ਕਿਹਾ ਬਾਬਾ ਜੀ ਤੁਸੀਂ ਥੱਲੇ ਕੀ ਕਰਦੇ ਜੀ?
ਬਾਬੇ ਕਹਿੰਦੇ ਮੈਂ ਵੀ ਚਰਸ ਹੀ ਲੈਣ ਗਿਆ ਸੀ। ਮੈਂ ਕਿਹਾ ਬਾਬਾ ਜੀ ਤੁਸੀਂ ਵੀ ਚਰਸ ਪੀਂਦੇ? ਬਾਬੇ ਕਹਿੰਦੇ ਕਦੀ ਕਦੀ ਹੁੱਕੇ 'ਚ ਪਾ ਕੇ ਪੀ ਲਈ ਦੀ ਆ, ਕਦੀ ਕੋਈ ਬਦਹਜ਼ਮੀ ਹੋਈ ਹੋਏ ਤਾਂ ਠੀਕ ਹੋ ਜਾਂਦੀ ਹੈ ਪੇਟ ਦੀਆਂ ਚੀਜ਼ਾਂ। ਮੈਂ ਕਿਹਾ ਮੈਨੂੰ ਨਹੀਂ ਲੱਗਦਾ ਕੋਈ ਹੋਰ ਗੇਮ ਹੋਣੀ ਤਾਂ। ਬਾਬੇ ਕਹਿੰਦੇ ਨਹੀਂ ਯਾਰ ਮੈਂ ਨਹੀਂ ਪੀਂਦਾ, ਮੈਂ ਕਿਸੇ ਵਾਸਤੇ ਲੈਣ ਗਿਆ। ਮੈਂ ਕਿਹਾ ਬਾਬਾ ਜੀ ਕਿਸੇ ਵਾਸਤੇ ਕਿਹਦੇ ਵਾਸਤੇ? ਬਾਬੇ ਕਹਿੰਦੇ ਯਾਰ ਡੱਡੂ ਵਾਸਤੇ ਲੈਣ ਗਿਆ। ਮੈਂ ਕਿਹਾ ਡੱਡੂ ਚਰਸ ਪੀਂਦਾ? ਬਾਬਾ ਜੀ ਕਹਿੰਦੇ ਲਾ ਜੋੜੇ ਭਰ ਪੀਂਦਾ। ਓਏ ਹੋਏ ਡੱਡੂ ਵਰਗੀ ਚਰਸ ਪੀਂਦਾ ਹੀ ਕੋਈ ਨਹੀਂ। ਬਾਬਾ ਜੀ ਕਹਿੰਦੇ ਪੂਰਾ ਛਿੱਤਰ ਪੀ ਜਾਂਦਾ ਬਹਿ ਕੇ। ਮੈਂ ਕਿਹਾ ਬਾਬਾ ਜੀ ਉਹ ਛਿੱਤਰ ਪੀ ਕੇ ਹੋਸ਼ ਹੁੰਦਾ? ਬਾਬੇ ਕਹਿੰਦੇ ਨਹੀਂ ਹੋਸ਼ ਹੀ ਚੀਜ਼ ਨਹੀਂ ਨਾ ਹੁੰਦਾ ਜਿਹਦਾ ਕਿ ਫਾਇਦਾ ਹੁੰਦਾ। ਬਾਬਾ ਜੀ ਕਹਿੰਦੇ ਡੱਡੂ ਨੇ ਇੱਕ ਵਾਰੀ ਕਿਹਾ ਮੈਨੂੰ ਬਾਬਾ ਜੀ ਜਾਓ ਜਰਾ ਨਾ ਚਰਸ ਇਹ ਕਹਾਣੀ ਪਤਾ ਨਹੀਂ ਕਿਤੇ ਹੋਰ ਟੁੱਟ ਜਾਣੀ ਹੈ। ਮੈਂ ਕਿਹਾ ਬਾਬਾ ਜੀ ਵਾਪਸ ਲਿਆਓ, ਕਿਹਦੇ ਨਾਲ ਮਿਲਦੀ ਹੈ ਇਹਦੀ ਹਰਾਮਜ਼ਾਦੇ ਦੀ ਸ਼ਕਲ। ਬਾਬੇ ਕਹਿੰਦੇ ਚਲੋ ਕਿਸੇ ਹੋਰ ਦਿਨ ਲੰਬੀ ਕਹਾਣੀ ਸੁਣਾਵਾਂਗਾ। ਹਾਂ ਲੇਕਿਨ ਇਹ ਵਾ ਕਿ ਬਈ ਇਹਦੀ ਜਿਹੜੀ ਸ਼ਕਲ ਹੈ ਨਾ ਉਹ ਮੈਂ ਤਾਂ ਕਹਿ ਰਿਹਾ ਵਾ ਕਿ ਮੈਂ ਦੇਖਿਆ ਕਿ ਕਾਲਾ ਬਾਂਦਰ ਉੱਤੇ ਚਰਸ ਪੀ ਕੇ ਨਾ ਤੇ ਦਰਖਤ ਬੈਠਾ ਉਹ ਪੋਟੀ ਕਰ ਰਿਹਾ ਸੀ। ਮੈਂ ਕਿਹਾ ਉਹ ਪੋਟੀ ਤਾਂ ਲਾਜ਼ਮੀ ਗੱਲ ਹੈ, ਬਾਂਦਰ ਨੇ ਕਰਨੀ ਪੋਟੀ, ਹੋਰ ਕੀ ਕਰੇ। ਬਾਬਾ ਕਹਿੰਦੇ ਹੈਰਾਨਗੀ ਦੀ ਗੱਲ ਹੈ ਨਹੀਂ, ਉਹਨੇ ਜਦੋਂ ਬਾਂਦਰ ਨੇ ਪੋਟੀ ਕੀਤੀ ਨਾ ਬਹਿ ਕੇ ਉਹ ਪੋਟੀ ਥੱਲੇ ਗਿਰੀ ਤੇ ਉਹ ਉੱਠ ਕੇ ਜਨਾਬ ਚੱਲਣਾ ਸ਼ੁਰੂ ਕਰਤਾ ਪੋਟੀ ਨੇ। ਮੈਂ ਕਿਹਾ ਨਹੀਂ ਬਾਬਾ ਜੀ। ਬਾਬਾ ਜੀ ਕਹਿੰਦੇ ਹਾਂ ਬਿਲਕੁਲ ਇਹਦੇ ਵਰਗੀ ਸੀ, ਬਲਕਿ ਹਰਾਮਜ਼ਾਦਾ ਹੀ ਸੀ। ਪੋਟੀ ਹੈ ਬਾਂਦਰ ਦੀ ਹੁੰਦੀ ਨਾ ਕਿਸੇ